ਚੱਲਦੇ ਹਾਂ ਪੱਕੀ ਸੜਕ ਤੱਕ ਗੇੜਾ ਲਾ ਕੇ ਆਉਂਦੇ ਹਾਂ। ਉਹ ਤੋਂ ਅੱਗੇ ਨਹੀਂ ਜਾਣਾ ਹੈਗਾ, ਧੁੰਦ ਹੈਗੀ ਬਹੁਤ ਜ਼ਿਆਦਾ ਤੇ ਠੰਡ ਹੋਣੀ ਤੇ ਮਹਿਸੂਸ ਹੋਣ ਲੱਗ ਗਈ ਆ। ਰੇੜੀ ਕਦੋਂ ਦੇਗਾ ਹੁਣ? ਪੂਰਾ ਖਾਨਦਾਨ ਤੇ ਨਿਸ਼ਾਨ ਨਾ ਕਿਤੇ ਇੰਨੀ ਖੋਰੀ ਇਕੱਠੀ ਕਰਕੇ। ਦੋ ਦਿਨ ਮੁੜ ਕੇ ਲਾ ਕੇ ਚੜਾ ਲਿਆ ਹੋਣਾ ਜਿੰਨੀ ਦੇਰ ਤੂੰ ਧੋਣ ਤਲਾਤੀ ਲੇਵਾ ਹੈ। अस्सलाम वालेकुम, की हाल चाल है जी ਤੁਹਾਡਾ? उम्मीद करता ਹਾਂ ਸਾਰੇ ਵਧੀਆ ਹੋ ਗਏ। अल्लाह ताला ਦੇ फजल ਤੇ करम ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਅੱਜ ਨਾ ਸਵੇਰੇ ਸਵੇਰੇ ਠੰਡ ਤੇ ਕੋਈ ਨਹੀਂ ਹੈਗੀ ਇੰਨੀ, ਪਰ ਤੁਹਾਨੂੰ ਪਤਾ ਜਿਹੜਾ ਬੰਦਾ ਦੁੱਧ ਤੋਂ ਸੜਿਆ ਹੁੰਦਾ ਨਾ ਉਹ ਲੱਸੀ ਨਹੀਂ ਫੂਕਾਂ ਮਾਰ ਮਾਰ ਪੀਂਦਾ। ਮੈਂ ਟੋਪੀ ਸ਼ੋਪੀ ਲੈ ਕੇ ਨਾ ਪ੍ਰੋਪਰ ਤੇ ਥੱਲੋਂ ਸਵੈਟਰ ਵੀ ਪਾਇਆ ਹੋਇਆ, ਮੈਂ ਕਿਹਾ ਠੰਡ ਨਾ ਲੱਗ ਜਾਵੇ ਕਿਤੇ। ਫਿਰ ਅਸਲ 'ਚ ਜਿੱਦਣ ਦਾ ਬੁਖਾਰ ਹੋਇਆ ਨਾ ਉਦੋਂ ਦਾ ਸਾਹ ਇੰਨਾ ਚੜ੍ਹਦਾ ਨਾ ਬਗੈਰ ਕਿਸੇ ਗੱਲ ਤੋਂ। ਜਿੱਦਣ ਬੁਖਾਰ ਸੀ ਨਾ ਬਹੁਤ ਜ਼ਿਆਦਾ ਉਲਟੀ ਛੁਲਟੀਆਂ ਲੱਗੀਆਂ। ਉਧਰ ਰਾਤੀ ਤਬੀਅਤ ਇੰਨੀ ਖਰਾਬ ਹੋਈ ਬਈ ਇੱਕ ਤਾਂ ਕਾਂਬਾ ਨਹੀਂ ਸੀ ਹਟਦਾ, ਦੂਜਾ ਜਿਹੜਾ ਸਾਹ ਜਿਹੜਾ ਨਾ ਇੰਨਾ ਤੇਜ਼ ਸੀਗਾ ਬਈ ਇੱਕ ਸਕਿੰਟ ਦੇ ਵਿੱਚ ਨਾ 3 ਵਾਰੀ ਸਾਹ ਲਿਆ ਹੁੰਦਾ ਸੀਗਾ ਇੰਨੀ ਤੇਜ਼। ਤਕਰੀਬਨ 2 ਘੰਟੇ ਨਾ ਇਹ ਕੰਡੀਸ਼ਨ ਰਹੀ ਮੇਰੀ, ਬਚ ਗਿਆ ਫਿਰ ਵੀ। ਤੇ ਹੁਣ ਚੱਲਦੇ ਥੋੜ੍ਹਾ ਜਿਹਾ ਵਾਕ ਕਰਕੇ ਆਉਂਦੇ ਹਾਂ, ਨਾਲੇ ਆਸ਼ੀ ਕੋਲੋਂ ਇੱਥੋਂ ਲੈਂਦੇ ਹਾਂ ਸੋਗੀ ਖਾਣ ਵਾਸਤੇ। ਹੁਣ ਮੂੰਹ ਦਾ ਜ਼ਾਇਕਾ ਜਿਹੜਾ ਨਾ ਕੋੜਾ ਕੋੜਾ ਹੋਇਆ, ਜਿੱਦਾਂ ਬੁਖਾਰ ਤੋਂ ਬਾਅਦ ਹੁੰਦਾ ਨਹੀਂ ਰਹਿੰਦਾ ਬੰਦੇ ਦਾ, ਉਸ ਹਿਸਾਬ ਨਾਲ। ਹਾਲਾਂਕਿ ਰਾਤੀ ਮੈਂ ਦਵਾਈ ਵੀ ਲਈ ਹੈ ਮੈਡੀਕਲ ਸਟੋਰ ਤੋਂ। ਮੈਂ ਕਿਹਾ ਯਾਰ ਕੋਈ ਦਵਾਈ ਦੇ ਜਿਹੜਾ ਜ਼ਾਇਕਾ ਮੂੰਹ ਦਾ ਨਾ ਠੀਕ ਹੋ ਦਿੱਤੀ ਹੈ ਉਹਨੇ, ਪਰ ਕੋਈ ਨਹੀਂ ਫਰਕ ਕੋਈ ਨਹੀਂ ਪਿਆ ਉਹਦੇ ਨਾਲ ਇੰਨਾ ਨਾ। ਸੋਗੀ ਲੈਂਦੇ ਹਾਂ ਹੁਣ। ਪਿੰਡ ਦੇ ਵਿੱਚ ਤੇ ਧੁੰਦ ਹੈ ਨਹੀਂ ਗੀ, ਤੇ ਪਿੰਡ ਤੋਂ ਬਾਹਰ ਧੁੰਦ ਹੈਗੀ ਆ ਉਹ ਦੇਖੋ ਸਾਹਮਣੇ। ਦੁਕਾਨਦਾਰਾਂ ਨੇ ਨੱਗਾਂ ਲਾਈਆਂ ਹੋਈਆਂ ਸਵੇਰੇ ਸਵੇਰੇ। ਪਹਿਲਾਂ ਇੱਦਾਂ ਨਿੱਦਾ ਅੱਗ ਲਾਉਣੀ ਹੁੰਦੀ ਹੈ ਗਲੀ ਵਿੱਚ, ਮੁੜ ਕੇ ਫਿਰ ਚੀਜ਼ਾਂ ਨੂੰ ਅੱਗ ਲਾ ਦੇਣੀ ਰੇਟ ਨੂੰ। ਅਸੀਂ ਸੋਗੀ ਦਈ ਯਾਰ 20 ਦੀ। ਸਿਹਤ ਠੀਕ ਆ? ਪਤਾ ਕਰਨ ਆਣਾ ਸੀ ਯਾਰ ਤੇਰਾ। ਚੱਲ ਚੰਗਾ ਕੀਤਾ ਨਹੀਂ ਆਇਆ ਤੇ। ਹਾਂ ਐਵੇਂ ਤਾਂ ਕੁਛ ਖਿਲਾਣੀ ਪਿਲਾਣੀ ਪੈਂਦੀ ਤੈਨੂੰ। ਇਹ ਗੱਲ ਤਾਂ ਹੈ, ਚਾਹ ਤੋਂ ਬਗੈਰ ਤਾਂ ਅਸੀਂ ਫਿਰ ਆਣਾ। ਉਹ ਕਰੀ ਯਾਰ ਨਹੀਂ ਸੋਗੀ। ਚੱਲਦੇ ਹਾਂ ਪੱਕੀ ਸੜਕ ਤੱਕ ਗੇੜਾ ਲਾ ਕੇ ਆਉਂਦੇ ਹਾਂ। ਉਹ ਤੋਂ ਅੱਗੇ ਨਹੀਂ ਜਾਣਾ ਹੈਗਾ, ਧੁੰਦ ਹੈਗੀ ਬਹੁਤ ਜ਼ਿਆਦਾ ਤੇ ਠੰਡ ਹੋਣੀ ਤੇ ਮਹਿਸੂਸ ਹੋਣ ਲੱਗ ਗਈ ਆ। ਦੁੱਧ ਬਾਹਰ ਨਾ ਡੋਲ, ਤਾਰਾਂ ਤੂੰ ਹੀ ਝੋਣੀਆਂ ਵਾ ਜਿਹੜਾ ਹਫ਼ਤਾ ਇੱਕ ਹੈਗਾ। ਹਾਂ ਸਹੀ ਤਰ੍ਹਾਂ ਚੋਣਾ ਉਧਰ ਦੇਖ ਕੇ। ਘਰ ਵਾਲੇ ਦੇ ਕੱਲ੍ਹ ਚਲੇ ਗਏ ਫੈਸਲਾਬਾਦ, ਤੇ ਕਜ਼ਨ ਆਪਣੇ ਮੈਂ ਲੈ ਕੇ ਆਇਆ ਧਾਰਾਂ ਚੋਣ ਵਾਸਤੇ। ਮੈਨੂੰ ਧਾਰਾਂ ਨਹੀਂ ਚੋਣੀਆਂ ਆਉਂਦੀਆਂ ਨਾ, ਇਹ ਹੁਣ ਲੱਗਿਆ ਹੋਇਆ। ਇਹ ਵੀ ਕੋਈ ਐਕਸਪਰਟ ਕੋਈ ਨਹੀਂ ਹੈਗਾ, ਹੌਲੀ ਹੌਲੀ ਮਾੜੀ ਮਾੜੀ ਕਰਕੇ ਨਾ ਧਾਰ ਚੋਂਦਾ ਪਿਆ। ਅਸੀਂ ਅੱਜ ਕੰਮ ਤੋਂ ਤਾਂ ਬਥੇਰਾ ਕਰਨਾ ਸੀਗਾ, ਪਰ ਉਹ ਅਚਾਨਕ ਹੀ ਸਵੇਰੇ ਬਿਜਲੀ ਚਲੀ ਗਈ 8 ਵਜੇ। 8 ਵਜੇ ਸਵੇਰੇ ਐਵੇਂ ਵੱਜ ਜਾਂਦੇ। ਜਦੋਂ ਮੈਂ ਵਾਕ ਤੋਂ ਵਾਪਸ ਆਇਆ ਤਾਂ 8:03 ਹੋਏ ਹੋਏ ਸੀਗੇ, ਪਰ ਬਿਜਲੀ ਜਿਹੜੀ ਚਲ ਗਈ ਹੋਈ ਸੀਗੀ। ਹੁਣ ਡੰਗਰਾਂ ਨੂੰ ਹੁਣ ਟੈਂਕੀ ਵੀ ਖਾਲੀ ਪਈ ਆ, ਜੇ ਪਾਣੀ ਹੈਗਾ ਵੀ ਟੈਂਕੀ 'ਚ ਠੰਡਾ ਵਾ, ਡੰਗਰਾਂ ਨੂੰ ਪਾਣੀ ਪਿਲਾਉਣਾ ਪੈਣਾ, ਉਹ ਵੀ ਹੁਣ ਨਲਕਾ ਗੇੜ ਕੇ। ਰੇੜੀ ਕਦੋਂ ਦੇਗਾ ਹੁਣ? ਪੂਰਾ ਖਾਨਦਾਨ ਤੇ ਨਿਸ਼ਾਨ ਨਾ ਕਿਤੇ ਇੰਨੀ ਖੋਰੀ ਇਕੱਠੀ ਕਰਕੇ। ਚੱਲੀਏ ਮਰੱਬੇ ਤੇ ਮਰੱਬੇ 'ਚ ਲੈ ਕੇ ਜਿਹੜਾ ਕਿਹੜਾ ਮੈਂ ਸ਼ਹਿਰ ਲੈ ਕੇ ਚੱਲਾਂ, ਤੇਰੇ ਹਾਲਾਤ ਦੇਖਾਂ ਸੁਣਾ। ਕੰਮ ਤੇ ਲੱਗਿਆ ਤੇ ਹੋਇਆ, ਚੱਲ ਪੱਠੇ ਵਢਾ ਲੈ ਮੇਰੇ ਨਾਲ। ਹੈਂ ਚਲਾ ਚਲੀਏ। ਘਰ ਦੱਸਿਆ ਫੇਰ ਘੰਟਾ ਲੱਗ ਜਾਣਾ। ਹਾਂ ਨਹੀਂ ਤੇ ਚੱਲ ਜਾਂਦੇ ਆ, ਰੇੜੀ ਜੋੜੀ ਹੋਣੀ ਪਿੱਛੇ, ਰੱਸੀ ਮਾਰ ਦੂੰਗਾ ਤੈਨੂੰ ਰੇੜੀ ਤੇ ਰੱਖ ਕੇ। ਚਲਾ ਚਲੀਏ, ਦੱਸਿਆ ਘਰ ਜਾ। ਖੜੇ ਹੋ ਕੰਮ ਨਹੀਂ ਬਣਨਾ, ਬਵੋ ਪੱਠੇ ਵੱਢੋ। ਤੈਨੂੰ ਦੱਸਦਾ ਇੱਥੋਂ ਗਿਆ, ਤੂੰ ਪਿੰਡ 'ਚ ਵੀ ਗਿਆ। ਪਿੰਡ 'ਚ ਚਲਾ ਗਿਆ ਨਾ, ਹੁਣ ਤਾਂ ਨਹੀਂ ਹੈ ਨਾ। ਤੂੰ ਵਿਆਹ ਵੀ ਪਿੰਡ 'ਚ ਕਰਾ, ਚੱਲ ਵੱਢ ਯਾਰ, ਬੈਠ ਸ਼ਾਬਾਸ਼। ਜਦੋਂ ਪਿੰਡ 'ਚ ਮੁੜ ਕੇ ਆਵਾਂਗੇ ਫਿਰ ਸ਼ੁਰੂ ਕਰ ਲਾਂਗੇ। ਕੀ ਖਿਆਲ ਹੈ? ਆਉਣ ਵਾਲਾ ਕੰਮ ਨੇੜੇ ਨਹੀਂ ਤੇਰਾ? ਹਰ ਮਹੀਨੇ ਪੰਜ ਰਾਤਾ ਤਾਂ ਹੁੰਦਾ ਤੇ ਤੁਰ ਨੇੜੇ ਦੂਰ ਹੋ ਜਾਂਦਾ। ਜੋ ਤਨਖਾਹ ਨੇੜੇ ਲੱਗਦੀ ਫਿਰ ਰਾਤ ਦਾ ਤੇਜ਼ ਹੋ ਜਾਂਦਾ। ਕੱਟਾ ਖੁੱਲ ਜਾਂਦਾ ਤੇ ਹੈ ਨੇੜੇ। ਚਲੋ ਅੱਲਾ ਖੈਰ ਕਰੇ। ਤਨਵੀਰ ਨੂੰ ਨਾਲ ਲਾ ਕੇ ਨਾ ਪੱਠੇ ਮੈਂ 2 ਦਿਨਾਂ ਤੋਂ ਵੱਢ ਆਇਆ। ਤਬੀਅਤ ਕੋਈ ਸੈੱਟ ਨਹੀਂ ਹੈਗੀ, ਹਸਪਤਾਲ ਗਿਆ ਸੀ, ਮੁੜ ਕੇ ਟੀਕਾ ਸ਼ੀਕਾ ਲਵਾ ਕੇ ਆਇਆ ਉੱਥੋਂ। ਮੈਂ ਹੁਣ ਨਾ ਕੰਮ ਕਰਦੇ ਹਾਂ। ਰਾਤੀ ਨਾ ਗੂਗਲ 'ਤੇ ਮੈਂ ਸਰਚ ਕਰਦਾ ਰਿਹਾ ਵੀ ਮੁਰਗੀਆਂ ਜਿਹੜੀ ਨਾ ਆਂਡੇ ਕਿੱਦਾਂ ਦੇਣ ਲੱਗਣਗੀਆਂ ਸਰਦੀਆਂ ਦੇ ਵਿੱਚ। ਉਹ ਕਹਿੰਦੇ ਵੀ ਸਰਦੀਆਂ ਨੂੰ ਨਾ ਜਿਹੜਾ ਰੋਸ਼ਨੀ ਦਾ ਪੀਰੀਅਡ ਹੈ ਨਾ, ਵੀ ਦਿਨ ਦੀ ਰੋਸ਼ਨੀ ਹੁੰਦੀ ਥੋੜ੍ਹੀ ਅਤੇ ਰਾਤ ਜਿਹੜੀ ਲੰਬੀ ਹੁੰਦੀ ਹੈ, ਤਾਂ ਕਰਕੇ ਨਾ ਮੁਰਗੀਆਂ ਨੂੰ ਰੋਸ਼ਨੀ ਚਾਹੀਦੀ ਜ਼ਿਆਦਾ। ਤਕਰੀਬਨ 14-15 ਘੰਟੇ ਰੋਸ਼ਨੀ ਚਾਹੀਦੀ ਇਹਨਾਂ ਨੂੰ ਦਿਹਾੜੀ ਦੀ। ਸਰਦੀਆਂ ਦੀ ਦਿਹਾੜੀ ਹੁੰਦੀ ਸਾਰੀ 8-9 ਘੰਟੇ ਦੀ, ਤਾਂ ਕਰਕੇ ਨਾ ਕੁਕੜੀ ਆਂਡੇ ਨਹੀਂ ਦਿੰਦੀਆਂ ਹੈਗੀਆਂ। ਇਹਨਾਂ ਦੇ ਨਾਲ ਜਾਲੀ 'ਚ ਲਾਉਂਦੇ ਹਾਂ। ਹੁਣ ਬਲਬ ਲਾਵਾਂਗੇ 1000 ਦੀ ਤੌਰ 'ਤੇ, 4-5 ਦਿਨ 7 ਦਿਨ ਚਲਾ ਕੇ ਦੇਖਾਂਗੇ। ਅਗਰ ਆਂਡੇ ਦੇਣ ਲੱਗ ਗਿਆ ਨਾ ਫਿਰ ਵਾਹ ਵਾਹ। ਲਾਵਾਂਗੇ ਵੀ ਬੈਟਰੀ 'ਤੇ, ਇਹ ਨਹੀਂ ਬਿਜਲੀ 'ਤੇ ਨਹੀਂ ਲਾਉਣਾ ਹੈਗਾ। ਜੇ ਵਾਪਰਾਂ ਨੂੰ ਪਤਾ ਲੱਗ ਗਿਆ ਨਾ ਤੇ ਬਿੱਲ ਉਹਨਾਂ ਨੇ ਅਗਲੀ ਵਾਰ ਇੰਨਾ ਭੇਜ ਦੇਣਾ ਵੀ ਕੁਕੜੀਆਂ ਸਾਰੀਆਂ ਵੇਚ ਕੇ ਨਾ ਬਿੱਲ ਹੀ ਦੇ ਹੋਣਾ ਵਾ।
ਹੁਣ ਸਾਡਾ ਆਇਆ ਪਿਆ ਵਾ ਸਾਡਾ ਬੈਗ ਤਾਰ ਆ ਲੀਡ ਲਾਵਾਂਗੇ ਫਿਲਹਾਲ। ਉਹ ਸਾਹਮਣੇ ਪਈ ਇੱਥੇ ਬੈਟਰੀ, ਇੱਥੋਂ ਜਾਣੀ ਹੈ ਤਾਰ, ਉਹ ਸਾਹਮਣੇ ਜਾਲੀ ਆ ਫਿਰ ਦੂਰ ਆ। ਦੇਖੀਏ ਪਿੱਛੋਂ ਵੀ ਕਰੰਟ ਆਉਂਦਾ ਪਿਆ ਹੈਗਾ। बल्ब ना इतने जाली के बाहर ही लटका देंगे आरजी तौर पर, सिर्फ रोशनी चाहिए है ना। किधर गई तार, चल भी आ जा। बिस्मिल्लाहिर्रहमानिर्रहीम, जी पल गया। फिलहाल इनू करने बंद। रात को ना 10-11 बजे तक बल्ब चलावांगे, 4-5 दिन हफ्ता एक चला के देखेंगे, देखो की रिजल्ट आता। जो रिजल्ट ठीक आया तो फिर शायद दूजा बल्ब ला दियो, लाल बल्ब नहीं होंगे बिजली वाले 60 वाट वाला, फिर वो ला देंगे जो रिजल्ट ठीक रहा तो। बाकी देखो हुण जी रोशनी उन्होंने लिखी सी यही सी या फिर लाल बल्ब वाली सी, वो हुण बाद च पता लगेगा। ओ असद तार चो यार, नाले वो दही दलिया दे खल दे। हाल असद इधर चेक कर, मतलब लाया कुकड़ियां नूं अंडे देणगियां। घंटा हो गया गाई का लेवे तो जाना। दुध ने मुड़ के ला के चढ़ा लिया होना, जिन्नी देर तू धोन तलाती लेवा है लाए को नहीं है। हाथ मार मुँह दे जोर दे, मैं मारन आया तेने फिर नहीं डर जानी। फिर बाहर ना डोल तो सिर दुध बाहर बहुत डोलिया। 10 बजते पे रात दे, तो भांडा छांडा बल्ब कर दिए हुण बंद। चल रात दे ना 10 बजते पे, असी चले सी हुण सौण वास्ते, तो मैं क्या कुकड़ियां का बल्ब जिहड़ा ना बंद कर दिए ने। कुकड़ियां कहण सानूं आराम नहीं करन दित्ता हैगा, अंड देने को नहीं असी। बाकी देखते हैं 5-7 दिन लंघणगे फिर पता लगेगा सही भी की करदियां वा। साडा अज दा व्लॉग इन्ना ही सीगा, उम्मीद है तुहानूं चंगा लग्गिया होवेगा। कमेंट करके जरूर दस्सिओ, दुआवां याद रखियो। अल्लाह हाफिज़।